ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦਾ ਬੁਲੇਟਿਨ ਜਿਹੜਾ ਜੀ ਇਸ ਟਾਈਮ ਸ਼ੁਰੂ ਕਰ ਰਹੇ ਹਾਂ। ਮੈਂ ਹਰਾਜ ਕਰਮਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ, ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 ਦੇ ਉੱਤੇ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਰ ਟਰੱਕਿੰਗ ਅਤੇ ਅਵਤਾਰ ਸਿੰਘ ਮੰਜਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ। ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਫੋਨ ਨੰਬਰ 559-905-2575 5599052575 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਕੋਈ ਮਹੀਨਾ ਨਹੀਂ ਲੰਘਦਾ ਜਦੋਂ ਆਪਣੀ ਪੰਜਾਬੀ ਕਮਿਊਨਿਟੀ 'ਚ ਜੇ ਕਿਸੇ ਟਰੱਕ ਡਰਾਈਵਰ ਦੀ ਹਰ ਮਹੀਨੇ ਇੱਕ ਜਾਣੇ ਦੀ ਮੌਤ ਨਾ ਹੁੰਦੀ ਹੋਵੇ। ਇਸੇ ਤਰ੍ਹਾਂ ਲਿਕਰ ਸਟੋਰ ਜਾਂ ਗੈਸ ਸਟੇਸ਼ਨ 'ਤੇ ਕੰਮ ਕਰਨ ਵਾਲਿਆਂ ਦੀ ਹਰ ਮਹੀਨੇ ਕੋਈ ਨਾ ਕੋਈ ਜਿਹੜੀ ਆ ਮੌਤ ਹੁੰਦੀ ਹੈਗੀ ਆ। 2 ਮਹੀਨੇ ਪਹਿਲਾਂ ਸੈਨ ਹੋਜ਼ੇ ਦੇ ਵਿੱਚ 7-Eleven 'ਤੇ ਕੰਮ ਕਰਦੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪਿਛਲੇ 2 ਹਫ਼ਤੇ ਪਹਿਲਾਂ ਤੁਸੀਂ ਸੁਣਿਆ ਸੀ ਵੀ ਸੈਕਰਾਮੈਂਟੋ ਦੇ ਵਿੱਚ 7-Eleven 'ਤੇ 31 ਸਾਲਾਂ ਦਾ ਨੌਜਵਾਨ ਕੰਮ ਕਰਦਾ ਸੀ। ਉਹ ਰੋਬਰੀ ਦੇ ਕੇਸ ਦੇ ਵਿੱਚ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਅਤੇ ਅੱਜ ਯੂਟਾ ਔਗਡਨ ਤੋਂ ਬੜੀ ਮਾੜੀ ਖਬਰ ਆ ਰਹੀ ਆ ਵੀ ਉੱਥੇ ਸਤਨਾਮ ਸਿੰਘ ਨਾਮ ਦਾ 65 ਸਾਲਾਂ ਦਾ ਆਪਣਾ ਭਰਾ ਜਿਹੜਾ ਸੀ, ਉਹ ਸਟੋਰ 'ਤੇ ਕੰਮ ਕਰਦਾ ਸੀ, ਅਤੇ ਰਾਤ ਨੂੰ 11:50 'ਤੇ ਕੋਈ ਅੰਦਰ ਆਇਆ ਅਤੇ ਉਸਨੇ ਆ ਕੇ ਜਿਹੜੀਆਂ ਰੋਬਰੀ ਕਰਨ ਦੇ ਮਾਮਲੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ। ਅਤੇ ਜਿੰਨੇ ਵੀ ਉਹਦੇ ਆਂਢੀ ਗੁਆਂਢੀ ਆ, ਬਹੁਤੇ ਗੋਰੇ ਹੈਗੇ ਆ ਉੱਥੇ, ਉਹ ਸਾਰੇ ਕਹਿੰਦੇ ਆ ਵੀ ਉਹਦੇ ਵਰਗਾ ਬੰਦਾ ਕੋਈ ਨਹੀਂ, ਇੰਨਾ ਵਧੀਆ ਇਨਸਾਨ ਸੀ, ਹਰ ਇੱਕ ਦੀ ਹੈਲਪ ਕਰਦਾ ਸੀ। ਈਵਨ ਇੱਕ ਉਹਦਾ ਜਿਹੜਾ ਨੇਬਰ ਸੀ ਜੈਸੀ ਰੈਡਨ ਨਾਮ ਦਾ, ਉਸਨੇ ਤਾਂ ਸਤਨਾਮ ਸਿੰਘ ਦੇ ਨਾਮ 'ਤੇ ਇੱਕ ਪਟੀਸ਼ਨ ਸ਼ੁਰੂ ਕੀਤੀ ਆ ਵੀ ਜਿਹੜੀ ਉਹ ਸਟਰੀਟ ਦੇ ਉੱਤੇ ਸਟੋਰ ਸੀਗਾ ਜਿੱਥੇ ਉਸਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਉਸ ਸਟੋਰ ਦਾ ਨਾਂ ਸਿੰਘ ਸਟਰੀਟ ਰੱਖਣਾ ਚਾਹੀਦਾ ਆ। ਸੋ ਇਹ ਬਹੁਤ ਹੀ ਮਾੜੀ ਖਬਰ ਜਿਹੜੀ ਯੂਟਾ ਤੋਂ ਅੱਜ ਆ ਰਹੀ ਹੈ। ਜੀ ਬਿਲਕੁਲ, ਉਹਨਾਂ ਦਾ ਹੱਸਦੇ ਹੋਏ ਚਿਹਰੇ ਦੀ ਤਸਵੀਰ, ਅਤੇ ਜਦੋਂ ਇਹ ਖਬਰ ਨਾਲ ਤੁਸੀਂ ਪੜ੍ਹਦੇ ਹੋ ਤਾਂ ਮਨ ਜਿਹੜਾ ਝੰਜੋੜਿਆ ਜਾਂਦਾ ਹੈ ਵੀ ਦੱਸ ਇਹ ਕੀ ਭਾਣਾ ਜਿਹੜਾ ਆ ਇਹ ਵਾਪਰ ਗਿਆ ਹੈਗਾ ਆ। ਅਤੇ ਕਹਿੰਦੇ ਵੀ ਇਹ ਸਟੋਰ ਅਜਿਹਾ ਸੀਗਾ ਜਿਹੜੀ ਕਮਿਊਨਿਟੀ ਨੂੰ ਇਕੱਠਿਆਂ ਰੱਖਦਾ ਸੀ। ਉੱਥੋਂ ਦੇ ਜਿਹੜੇ ਲੋਕ ਆ ਨਾਲ ਉਹਨਾਂ ਦੇ ਜਿਹੜੇ ਉੱਥੇ ਰਹਿੰਦੇ ਸੀਗੇ ਉਹਨਾਂ ਇਲਾਕੇ ਦੇ ਵਿੱਚ, ਉਹ ਜਿਹੜੇ ਉਹਨਾਂ ਨੇ ਦੱਸਿਆ ਆ। ਸੋ 65 ਸਾਲਾਂ ਦੀ ਇਹਨਾਂ ਦੀ ਜਿਹੜੀ ਇਹ ਉਮਰ ਸੀਗੀ। ਔਗਡਨ ਯੂਟਾ ਦੇ ਵਿੱਚ ਜਿਹੜੀ ਆ ਇਹਨਾਂ ਦੀ ਹੱਤਿਆ ਆ ਉਹ ਕਰ ਦਿੱਤੀ ਗਈ ਆ। ਉਮੀਦ ਇਹੀ ਕਰਦੇ ਹਾਂ ਵੀ ਜਲਦ ਤੋਂ ਜਲਦ ਇਸ ਨੂੰ ਜਿਹੜਾ ਉਹ ਫੜ ਲਿਆ ਜਾਵੇ ਅਤੇ ਜਿਹੜਾ ਦੋਸ਼ੀ ਉਸ ਨੂੰ ਫੜਿਆ ਜਾਵੇ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਬਣਦੀ ਸਜ਼ਾ ਆ ਉਹ ਮਿਲ ਸਕੇ। ਇਹੀ ਜਿਹੜੀ ਇਸ ਟਾਈਮ ਹੈਗੀ ਆ। ਸੋ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਆ। ਪਰਿਵਾਰ ਵਾਲੇ ਦੇਖੋ ਸਾਰੇ ਜਾਣੇ ਹੁੰਦਾ ਵੀ ਇੱਕ ਚੰਗੇ ਜੀਵਨ ਦੇ ਲਈ ਇੱਥੇ ਆਉਂਦੇ ਨੇ, ਅਤੇ ਪਰ ਆਹ ਦੇਖੋ ਇਹ ਤਾਂ ਕੁਛ ਹੀ ਹਫ਼ਤਿਆਂ ਦੇ ਵਿੱਚ ਜਿਹੜੀਆਂ ਆ 2 ਘਟਨਾਵਾਂ ਜਿਹੜੀਆਂ ਇਹ ਵਾਪਰੀਆਂ, ਇੱਕ ਯੂਟਾ ਦੇ ਵਿੱਚ ਅਤੇ ਇੱਕ ਕੈਲੀਫੋਰਨੀਆ ਦੇ ਵਿੱਚ ਇਹ ਘਟਨਾ ਜਿਹੜੀ ਇੱਕ ਵਾਪਰੀ ਸੀਗੀ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰਾਂ ਹੈ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਜਿਹੜਾ ਸਟਿਮੂਲਸ ਬਿੱਲ ਹੈਗਾ, ਤੀਜਾ ਸਟਿਮੂਲਸ ਬਿੱਲ $1.9 ਟ੍ਰਿਲੀਅਨ ਦਾ, ਉਸ ਦੇ ਉੱਤੇ ਬਹਿਸ ਜਿਹੜੀ ਉਹ ਹੋਊਗੀ।
ਆਲਰੇਡੀ ਜਿਹੜੇ ਸੈਨੇਟਰ ਜੌਨਸਨ ਸੀਗੇ ਉਹਨਾਂ ਨੇ ਇੱਕ ਜਿਹੜੀ ਮੱਦ ਆ ਉਸ ਨੂੰ ਇਨਵੋਕ ਕੀਤਾ ਸੀਗਾ, ਜਿਸ ਦੇ ਕਰਕੇ ਜਿਹੜਾ 650 ਪੇਜਾਂ ਦਾ ਇਹ ਜਿਹੜਾ ਹੈਗਾ ਆ ਬਿੱਲ, ਇਸ ਨੂੰ ਵਰਡ ਬਾਏ ਵਰਡ ਜਿਹੜਾ ਉਹ ਪੜ੍ਹਿਆ ਜਾਊਗਾ, ਜਿਸ ਦੇ ਵਿੱਚ ਕਹਿੰਦੇ ਆ ਵੀ 10 ਘੰਟੇ ਲੱਗਣਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਸ ਦੇ ਉੱਤੇ ਡਿਬੇਟ ਦੇ ਨਾਲ ਫਿਰ ਜਿਹੜੀ ਆ ਵੋਟਿੰਗ ਹੋਵੇਗੀ। 14 ਮਾਰਚ ਨੂੰ ਜਿਹੜੇ ਆ ਅਦਰਵਾਈਜ਼ ਜਿਹੜੇ ਚੱਲ ਰਹੇ ਅਨਇੰਪਲੋਇਮੈਂਟ ਬੈਨੀਫਿਟਸ ਆ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਖਤਮ ਹੋਣ ਜਾ ਰਹੀਆਂ। ਜਿਹੜਾ ਦਸੰਬਰ ਦੇ ਵਿੱਚ ਬਿੱਲ ਪਾਸ ਹੋਇਆ ਸੀ, ਜਿਸ ਦੇ ਵਿੱਚ ਸਾਰਿਆਂ ਨੂੰ $600 ਦੇ ਚੈੱਕ ਵੀ ਜਿਹੜੇ ਉਹ ਆਏ ਸੀਗੇ ਜਮ੍ਹਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਂ ਹੋਏ ਸੀ ਜਾਂ ਕਾਰਡ ਦੇ ਜ਼ਰੀਏ ਜਿਹੜੇ ਉਹਨਾਂ ਨੂੰ ਉਹ ਮਿਲੇ ਸੀਗੇ। ਸੋ ਇਸ ਬਿੱਲ ਦੇ ਤਹਿਤ $1400 ਜਿਹੜਾ ਉਹ ਹੋਊਗਾ। ਹੁਣ ਤੁਸੀਂ ਦੇਖੋ ਵੀ ਚੁਣਾਵੀ ਵਾਅਦਾ ਕਿੱਦਾਂ ਸੀਗਾ ਪ੍ਰੈਜ਼ੀਡੈਂਟ ਬਾਈਡਨ ਦਾ, 2000 ਆਉਂਦੇ ਹੀ ਦੇਵਾਂਗੇ, ਫਿਰ ਉਹਨਾਂ ਨੇ ਕਿਹਾ ਵੀ ਨਹੀਂ ਜੀ 600 ਜਮ੍ਹਾਂ 1400 ਤਾਂ 2000 ਉੱਦਾਂ ਕੀਤਾ ਆ। ਫਿਰ ਉਸ ਤੋਂ ਬਾਅਦ 'ਚ ਹੁਣ ਇਹਨਾਂ ਨੇ ਇਨਕਮ ਲਿਮਿਟ ਵੀ ਜਿਹੜੀ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਕਰ ਦਿੱਤੀ ਆ। ਸੋ ਉਹਦੇ ਕਰਕੇ ਕਾਫੀ ਲੋਕ ਜਿਨ੍ਹਾਂ ਨੂੰ ਪਹਿਲੋਂ 1200 ਫਿਰ ਬਾਅਦ 'ਚ ਮੁੜ ਕੇ 600 ਵੀ ਜਿਹੜਾ ਮਿਲਿਆ ਆ, ਉਹਦੇ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਵਾਰ 1400 ਨਹੀਂ ਮਿਲੇਗਾ। ਸੋ 75000 ਤੱਕ ਸਾਰਿਆਂ ਨੂੰ ਫੁੱਲ ਅਤੇ 75 ਤੋਂ 80 ਦੇ ਵਿਚਕਾਰ ਇੰਨੀ ਤੇਜ਼ੀ ਦੇ ਨਾਲ ਜਿਹੜੇ ਆ ਉਹ ਇਹ ਜਿਹੜੇ ਬੈਨੀਫਿਟ ਮਿਲਣੇ ਆ ਉਹਨਾਂ ਨੇ ਖ਼ਤਮ ਕਰ ਦੇਣੇ ਹੈਗੇ ਆ। ਸੋ ਇਸ ਦੇ ਕਰਕੇ ਪ੍ਰੋਗਰੈਸਿਵ ਖੇਮੇ ਦੇ ਵਿੱਚ ਜਿਹੜੇ ਡੈਮੋਕ੍ਰੇਟ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੀ ਕਾਫੀ ਜਿਹੜੀ ਤੋਏ ਆ ਉਹ ਹੋ ਰਹੀ ਆ। ਉਹ ਕਹਿੰਦੇ ਵੀ ਏਡੀ ਜਲਦੀ ਪ੍ਰੈਸ਼ਰ ਦੇ ਵਿੱਚ ਬਕਲ ਡਾਊਨ ਕਰ ਗਏ ਆ, ਅਜੇ ਇਹਨਾਂ ਦਾ ਇਹ ਪਹਿਲਾ ਕੰਮ ਆ ਅਤੇ ਆਉਂਦੇ ਪਤਾ ਨਹੀਂ 4 ਸਾਲਾਂ 'ਚ ਇਹਨਾਂ ਨੇ ਕੀ ਕੁਛ ਕਰਨਾ ਆ। ਜੀ ਬਿਲਕੁਲ, 77% ਅਮਰੀਕਨ ਜਿਹੜੇ ਆ, ਨਵੀਂ ਪੋਲ ਹੋਈ ਆ, ਉਹ ਇਸ ਬਿੱਲ ਦੀ ਸਪੋਰਟ ਕਰਦੇ ਆ, ਜਿਹਦੇ ਵਿੱਚੋਂ 60% ਰਿਪਬਲਿਕਨ ਜਿਹੜੇ ਆ ਉਹ ਇਸ ਬਿੱਲ ਦੀ ਰਿਪੋਰਟ ਕਰਦੇ ਆ। ਪਰ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹ ਹਜੇ ਵੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਮਿਨੀਮਮ ਵੇਜ ਆ ਉਹਨੂੰ $15 ਰੱਖਿਆ ਜਾਵੇ। ਸੈਨੇਟ ਬਰਨੀ ਸੈਂਡਰਸ ਉਹ ਪੂਰਾ ਜਿਹੜਾ ਜ਼ੋਰ ਲਾ ਰਹੇ ਆ। ਇਹਦੇ ਸੰਬੰਧ ਦੇ ਵਿੱਚ ਰੈਵਰਨ ਡਾਕਟਰ ਵਿਲੀਅਮ ਬਾਰਬਰ ਇੱਕ ਹੈਗੇ ਕੋ-ਚੇਅਰ ਪੂਅਰ ਪੀਪਲਸ ਕੈਂਪੇਨ ਤੇ ਪ੍ਰੈਜ਼ੀਡੈਂਟ ਆਫ ਰਿਪੇਅਰਰਸ ਆਫ ਬੀਚ, ਉਹਨਾਂ ਨੇ ਕਿਹਾ ਵੀ 140 ਮਿਲੀਅਨ ਲੋਕ USA ਦੇ ਵਿੱਚ ਪਾਵਰਟੀ 'ਚ ਆ, ਈਵਨ ਦੋ ਪੈਂਡੈਮਿਕ ਤੋਂ ਪਹਿਲਾਂ। ਸੋ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਜ਼ੋਰ ਲਾਉਣਾ ਚਾਹੀਦਾ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੱਲ 3 ਕਾਲੇ ਮੂਲ ਦੇ ਨੌਜਵਾਨਾਂ ਨੇ ਜਿਹੜਾ ਆ ਉਹ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੂੰ ਅਕਿਊਜ਼ ਕੀਤਾ ਹੈ ਵੀ ਉਹਨਾਂ ਦੀ ਰੇਸ਼ੀਅਲ ਪ੍ਰੋਫਾਈਲਿੰਗ ਕੀਤੀ ਆ। ਕਹਿੰਦੇ ਵੀ ਉਹ ਇੱਕ ਸਟੋਰ ਦੇ ਵਿੱਚ ਜਿਹੜਾ ਸੈਕਸ 5th ਐਵਨਿਊ ਹੈਗਾ ਯੂਨੀਅਨ ਸਕੁਅਰ ਦੇ ਉੱਥੇ ਸ਼ਾਪਿੰਗ ਕਰ ਰਹੇ ਸੀ, ਤੇ ਜਦੋਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਆ ਬਾਹਰ ਜਾਓ, ਉਹ ਕਹਿੰਦੇ ਵੀ ਸਾਡੇ ਜਿਹੜਾ ਕਲਰ ਦੇਖ ਕੇ ਜਿਹੜਾ ਆ ਸਾਨੂੰ ਉਹ ਉਸ ਸਟੋਰ ਤੋਂ ਬਾਹਰ ਕੀਤਾ ਹੈਗਾ। ਜੀ ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇਸ ਮੌਕੇ ਜਿਹੜਾ ਉਹ ਜਿੱਦਾਂ ਆਪਾਂ ਦੇਖ ਹੀ ਰਹੇ ਹਾਂ ਵੀ ਬਾਈਡਨ ਹੁਣਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਆ। ਇੱਕ ਪ੍ਰੈਸ਼ਰ ਇਹਨਾਂ ਦੇ ਉੱਤੇ ਹੁਣ ਇਹ ਵੀ ਆ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਚਾਹੁੰਦੇ ਨੇ ਵੀ ਜਿਹੜਾ ਫਿਲਬਸਟਰ ਹੈ ਉਸ ਨੂੰ ਜਿਹੜਾ ਪੂਰਨ ਤੌਰ ਦੇ ਉੱਤੇ ਖ਼ਤਮ ਆ ਉਹ ਕਰ ਦਿੱਤਾ ਜਾਵੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਚੀਜ਼ ਕਰਨ ਦੇ ਵਿੱਚ ਕਾਮਯਾਬ ਰਹਿਣਗੇ ਜਾਂ ਨਹੀਂ। ਆਲਰੇਡੀ ਮਿਨੀਮਮ ਵੇਜ ਦੇ ਵਿੱਚ ਤਾਂ ਇਹਨਾਂ ਨੂੰ ਇਸ ਬਿੱਲ ਦੇ ਵਿੱਚੋਂ ਮੱਦ ਹੀ ਜਿਹੜੀ ਉਹ ਕੱਢਣੀ ਪਈ ਸੀਗੀ, ਕਿਉਂਕਿ ਉਹਨਾਂ ਦੇ ਆਪਣੇ ਹੀ ਜਿਹੜੇ 2 ਸੈਨੇਟਰਸ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਵਿਰੋਧ ਆ ਉਹ ਕਰ ਦਿੱਤਾ ਸੀਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ। ਉੱਧਰ US ਇਕੋਨਮੀ ਦੀ ਗੱਲ ਕਰਦੇ ਜਾਈਏ, ਕੱਲ੍ਹ ਆਪਾਂ ਦੱਸਿਆ ਸੀਗਾ ਵੀ ਅਨਇੰਪਲੋਇਮੈਂਟ ਦੇ ਵਿੱਚ ਤਾਂ ਜਿਹੜਾ ਉਹ ਇਜ਼ਾਫਾ ਹੋਇਆ ਸੀ। 7.5 ਲੱਖ ਤੋਂ ਵੱਧ ਨਵੇਂ ਜਿਹੜੇ ਜਿਨ੍ਹਾਂ ਨੇ ਪਹਿਲੀ ਵਾਰੀ ਅਨਇੰਪਲੋਇਮੈਂਟ ਫਾਈਲ ਕੀਤੀ ਸੀਗੀ ਉਹ ਐਡ ਹੋਏ ਸੀਗੇ। ਅਤੇ ਪਰ US ਇਕੋਨਮੀ ਨੇ ਜਨਵਰੀ ਦੇ ਨਾਲੋਂ ਪਿਛਲੇ ਮਹੀਨੇ ਦੇ ਵਿੱਚ ਥੋੜ੍ਹੀਆਂ ਵੱਧ ਜੋਬਸ ਜਿਹੜੀਆਂ ਕ੍ਰੀਏਟ ਹੋਈਆਂ। ਜਨਵਰੀ ਦੇ ਵਿੱਚ ਮਹਿਜ 50,000 ਦੇ ਤਕਰੀਬਨ ਨਵੀਆਂ US ਇਕੋਨਮੀ 'ਚ ਜੋਬ ਕ੍ਰੀਏਟ ਹੋਈਆਂ ਸੀ। ਇਸ ਵਾਰ 3,79,379 ਜਿਹੜੀਆਂ ਜੋਬਸ ਆ ਉਹ ਫੈਬਰਵਰੀ ਦੇ ਮਹੀਨੇ ਦੇ ਵਿੱਚ ਜਿਹੜੀਆਂ ਉਹ ਨਵੀਆਂ ਆਈਆਂ ਨੇ। ਸੋ ਕਹਿੰਦੇ ਵੀ ਇਹ ਚਾਹੇ ਪਿਛਲੇ ਸਾਲ ਦੇ ਨਾਲੋਂ ਹੁਣ ਤੱਕ ਵੀ ਜਿਹੜੇ ਅਜੇ ਵੀ 9 ਮਿਲੀਅਨ ਜੋਬਸ ਲੋਸ ਜਿਹੜੀਆਂ ਪਿਛਲੇ ਸਾਲ ਦੇ ਵਿੱਚ ਉਹ ਹੋਈਆਂ ਸੀਗੀਆਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਪਾਸੇ ਵੱਲ ਨੂੰ ਜਾਊਗਾ ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੂਗੀ। ਉੱਧਰ ਜਿਹੜੇ ਰਿਪਰੈਜ਼ੈਂਟੇਟਿਵ ਕੈਲੀਫੋਰਨੀਆ ਦੇ ਹੈਗੇ ਲਾਅ ਮੇਕਰ ਐਰਿਕ ਸਵੈਲਵੈਲ, ਉਹਨਾਂ ਨੇ ਇੱਕ ਫੈਡਰਲ ਲਾ ਸੂਟ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਖਿਲਾਫ, ਉਹਨਾਂ ਦੇ ਮੁੰਡਾ ਡੋਨਲਡ ਟਰੰਪ ਜੂਨੀਅਰ, ਉਹਨਾਂ ਦਾ ਵਕੀਲ ਗੁਲਿਆਨੀ, ਰਿਪਰੈਜ਼ੈਂਟੇਟਿਵ ਮੋ ਬਰੂਕਸ ਐਲਬਾਮਾ ਤੋਂ,
ਉਹਨਾਂ ਦੇ ਖਿਲਾਫ ਜਿਹੜਾ ਆ ਉਹ ਫਾਈਲ ਜਿਹੜਾ ਕੀਤਾ ਹੈ, ਦਰਜ ਕੀਤਾ ਹੈ ਲਾਸੂਟ, ਜਿਸ ਦੇ ਵਿੱਚ ਉਹਨਾਂ ਨੇ ਇਹ ਕਲੇਮ ਕੀਤਾ ਆ, ਇਹ ਕਹਿੰਦੇ ਨੇ ਵੀ ਇਹਨਾਂ ਦੇ ਐਕਸ਼ਨਸ ਦੇ ਕਰਕੇ ਜਿਹੜੀਆਂ ਇੰਜਰੀਜ਼ ਆ ਅਤੇ ਡਿਸਟਰਕਸ਼ਨ ਜਿਹੜੀ ਆ ਉਹ ਹੋਈ ਸੀਗੀ, ਜਿਹੜੀ 6 ਜਨਵਰੀ ਦੀ ਇਨਸਾਈਟਮੈਂਟ ਕੀਤੀ ਗਈ ਸੀ ਮੌਬ ਦੇ ਦੁਆਰਾ ਜਿਹੜਾ ਉੱਥੇ ਅਸਾਲਟ ਹੋਇਆ ਸੀਗਾ। ਸੋ ਇਹ ਅਦਾਲਤ ਦੇ ਵਿੱਚ ਕਿੰਨਾ ਕੁ ਲਾਸੂਟ ਆ ਉਹ ਖੜ ਸਕੇਗਾ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਨਿਊਯਾਰਕ ਦੇ ਗਵਰਨਰ ਕੁਮੋ ਆ, ਉਹਨਾਂ ਦੇ ਉੱਤੇ ਜਿਹੜੇ ਚਾਰਜਸ ਆ, ਇੱਕ ਤਾਂ ਜਿਹੜੀਆਂ ਡੈਥਸ ਹੋਈਆਂ ਸੀ, ਮੌਤਾਂ ਹੋਈਆਂ ਸੀ ਬਜ਼ੁਰਗਾਂ ਦੀਆਂ, ਖਾਸ ਕਰਕੇ ਉਹਨਾਂ ਨੂੰ ਘੱਟ ਦੱਸਣ ਦੇ ਮਾਮਲੇ 'ਚ, ਅਤੇ ਉਹ ਤੋਂ ਬਾਅਦ 3 ਜਿਹੜੀਆਂ ਲੇਡੀਜ਼ ਆ ਉਹਨਾਂ ਵੱਲੋਂ ਚਾਰਜਸ ਲਾਉਣ ਤੋਂ ਬਾਅਦ ਜਿਹੜੀ ਉਹਨਾਂ ਦੀ ਹੁਣ ਸੀਟ ਆ ਉਹ ਕਾਫੀ ਸ਼ੇਕੀ ਗਰਾਊਂਡ 'ਚ ਆ। ਅੱਜ ਉਹਨਾਂ ਦੇ ਜਿਹੜੇ ਇੱਕ ਐਡਵਾਈਜ਼ਰ ਰਹੇ ਆ, ਉਹਨਾਂ ਨੂੰ ਜਿਹੜਾ ਇਹ ਕਿਹਾ ਗਿਆ ਆ ਵੀ ਉਸ ਨੂੰ ਤਾਂ ਘੱਟੋ ਘੱਟ ਜਿਹੜਾ ਜੇਲ੍ਹ 'ਚ ਭੇਜਣਾ ਚਾਹੀਦਾ। ਮਲੀਸਾ ਡੇ ਰੋਸਾ ਜਿਹੜੇ ਟੌਪ 8 ਰਹੇ ਆ, ਕਹਿੰਦੇ ਵੀ ਉਹਨਾਂ ਨੇ ਉੱਥੇ ਦੇ ਜਿਹੜੇ ਹੈਲਥ ਡਿਪਾਰਟਮੈਂਟ ਸੀਗੀ ਉਹਨਾਂ ਦੇ ਆਫੀਸ਼ੀਅਲ ਨੂੰ ਰਲ ਕੇ ਜਿਹੜੀ ਆ ਇਹ ਰਿਪੋਰਟ ਇਸ ਤਰ੍ਹਾਂ ਪੇਸ਼ ਕੀਤੀ ਵੀ ਨਰਸਿੰਗ ਹੋਮ ਦੇ ਵਿੱਚ ਘੱਟ ਮੌਤਾਂ ਹੋਈਆਂ, 6432 ਦੇ ਕਰੀਬ, 6432 ਦੇ ਕਰੀਬ ਜਿਹੜੀਆਂ ਮੌਤਾਂ ਆ ਉਹ ਘੱਟ ਦੱਸੀਆਂ ਗਈਆਂ ਜਿਹੜੀਆਂ ਨਰਸਿੰਗ ਹੋਮ 'ਚ ਹੋਈਆਂ ਸੀਗੀਆਂ। ਸੋ ਜਿਹੜੇ ਬਜ਼ੁਰਗ ਆ, ਉਹਨਾਂ ਦੇ ਜਿਹੜੇ ਬੱਚੇ ਆ, ਉਹ ਬਹੁਤ ਜਿਹੜੇ ਅਪਸੈਟ ਹੈਗੇ ਆ, ਉਹ ਆਪਣੀ ਇੱਕ ਤਰ੍ਹਾਂ ਦੇ ਨਾਲ ਇਕੱਠੇ ਹੋ ਕੇ ਗਰੁੱਪ ਬਣਾ ਰਹੇ, ਕਹਿੰਦੇ ਵੀ ਅਸੀਂ ਸਾਡੇ ਤਾਂ ਜਿਹੜੇ ਬਜ਼ੁਰਗ ਸੀ ਅਸੀਂ ਉਹਨਾਂ ਨੂੰ ਆਖਰੀ ਟਾਈਮ ਦੇ ਉੱਤੇ ਮਿਲ ਵੀ ਨਹੀਂ ਸਕੇ, ਅਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਉਹਨਾਂ ਦੀ ਮੌਤ ਜਿਹੜੀ ਆ ਕਿਸ ਤਰ੍ਹਾਂ ਹੋਈ ਹੈਗੀ ਆ। ਜੀ ਬਿਲਕੁਲ। ਸੋ ਇਹ ਆਲਰੇਡੀ ਤੱਤੇ ਪਾਣੀ 'ਚ ਆ, ਅਤੇ ਫੌਕਸ ਦੇ ਨਾਲ ਵੀ, CBS ਦੇ ਨਾਲ ਵੀ ਜਿਹੜੇ ਇਹਨਾਂ ਦੇ ਅਕਿਊਜ਼ਰਸ ਆ ਕੁਮੋ ਦੇ, ਉਹਨਾਂ ਨੇ ਇੰਟਰਵਿਊਜ਼ ਦੇ ਵਿੱਚ ਜਿਹੜਾ ਉਹ ਕਿਹਾ, ਕਹਿੰਦੇ ਟੈਕਸਟ ਬੁੱਕ ਅਬਿਊਜ਼ਰ ਜਿਹੜਾ ਆ ਉਹਨਾਂ ਨੇ ਸ਼ਬਦ ਵਰਤਿਆ ਵੀ ਜਿਹੜੇ ਅਬਿਊਜ਼ ਕਰਨ ਵਾਲੇ ਆ ਉਹ ਇਹਨਾਂ ਦਾ ਵਰਤਾਰਾ ਇੱਦਾਂ ਦਾ ਹੀ ਹੁੰਦਾ ਆ। ਕਹਿੰਦੇ ਵੀ ਉਹਨਾਂ ਨੇ ਤਾਂ ਇਹ ਵੀ ਜਿਹੜੇ ਦੋਸ਼ ਲਾਏ ਆ ਵੀ ਤੂੰ ਮੈਨੂੰ ਕੁਛ ਕਰ ਨਹੀਂ ਸਕਦੇ, ਤੂੰ ਕੁਛ ਕਰ ਨਹੀਂ ਸਕਦੀ ਵੀ ਮੈਂ ਪਾਵਰ ਦੇ ਵਿੱਚ ਹੈਗਾ ਆ। ਸੋ ਇੱਦਾਂ ਦੇ ਜਿਹੜੇ ਦੋਸ਼ ਹੈ ਇਸ ਟਾਈਮ ਕੁਮੋ ਦੇ ਵਿੱਚ ਆ। ਕੱਲ੍ਹ ਉੱਦਾਂ ਇੱਕ ਪੋਲ ਜਿਹੜੀ ਨਿਊਯਾਰਕਰਸ ਦੀ ਕੀਤੀ ਗਈ ਸੀ, ਉਹਦੇ ਵਿੱਚ ਜਿਹੜੇ ਮੈਜੋਰਟੀ ਲੋਕ ਆ ਜੇ ਇਹ ਨਹੀਂ ਮੰਨਦੇ ਵੀ ਇਹਨਾਂ ਨੂੰ ਅਸਤੀਫਾ ਜਿਹੜਾ ਉਹ ਦੇਣਾ ਚਾਹੀਦਾ ਹੈਗਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ। ਖੁਦ ਵੀ ਜਿਹੜਾ ਉਹ ਕਹਿੰਦੇ ਆ ਵੀ ਮੈਂ ਤਾਂ ਨਹੀਂ ਅਸਤੀਫਾ ਜਿਹੜਾ ਹਾਲ ਦੀ ਘੜੀ ਦਿੰਦਾ, ਪਰ ਦਬਾਅ ਜਿਹੜਾ ਇਸ ਟਾਈਮ ਕਾਫੀ ਜ਼ਿਆਦਾ ਕੁਮੋ ਦੇ ਉੱਤੇ ਉਹ ਬਣਦਾ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਪੀਟਲ ਪੁਲਿਸ ਨੇ ਜਿੱਦਾਂ ਕਿਹਾ ਵੀ 60 ਦਿਨਾਂ ਦੀ ਐਕਸਟੈਂਸ਼ਨ ਮੰਗੀ ਆ। 5200 ਨੈਸ਼ਨਲ ਗਾਰਡਸ ਆ ਉਹਨਾਂ ਨੂੰ ਕੈਪੀਟਲ US ਕੈਪੀਟਲ ਦੇ ਵਿੱਚ ਜਿਹੜੇ ਉਹ ਰੱਖਣ ਦੇ ਲਈ, ਵੀ ਅਜੇ ਵੀ ਸ਼ਾਇਦ ਹਿੰਸਾ ਦਾ ਕਹਿੰਦੇ ਵੀ ਖਤਰਾ ਹੈ, ਸਿਕਿਉਰਿਟੀ ਥ੍ਰੈਟਸ ਜਿਹੜੇ ਆ ਉਹ ਬਣੇ ਹੈਗੇ ਆ। ਉੱਧਰ ਕੁਛ ਜਿਹੜੇ ਆ ਸੈਨੇਟਰਸ, ਕੁਛ ਲਾ ਮੇਕਰਸ ਕਹਿ ਰਹੇ ਆ ਵੀ ਕਹਿੰਦੇ ਜਿਹੜੇ ਨੈਸ਼ਨਲ ਗਾਰਡ ਵਾਲੇ ਆ ਇਹ ਸਿਵਿਲੀਅਨ ਮੈਜੋਰਟੀ ਟਾਈਮ ਰਹਿੰਦੇ ਆ, ਇਹਨਾਂ ਦੀਆਂ ਆਪਣੀਆਂ ਵੱਖਰੀਆਂ ਜਿਹੜੀਆਂ ਜੌਬਸ ਹੈਗੀਆਂ ਉਹਨਾਂ ਨੇ ਮੁੜ ਜੌਬਸ ਦੇ ਉੱਤੇ ਵੀ ਜਾਣਾ ਆ। ਇਹ ਨਾ ਹੋਵੇ ਵੀ ਇਸ ਚੀਜ਼ ਦੇ ਕਰਦੇ ਉਹਨਾਂ ਦੀ ਜੌਬ ਤੋਂ ਉਹਨਾਂ ਨੂੰ ਹੱਥ ਜਿਹੜਾ ਆ ਉਹ ਧੋਣਾ ਪੈ ਜਾਵੇ। ਸੋ ਕਹਿੰਦੇ ਵੀ ਇਸ ਦੀ ਹੁਣ ਹਾਲ ਦੀ ਘੜੀ ਹੋਰ ਅੱਗੇ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। 6 ਜਨਵਰੀ ਦੇ ਅਸਾਲਟ ਤੋਂ ਬਾਅਦ ਦੇ ਵਿੱਚ ਜਿਹੜੇ ਨੈਸ਼ਨਲ ਗਾਰਡਸ ਆ 25,000 ਦੀ ਸੰਖਿਆ ਦੇ ਵਿੱਚ ਤਕਰੀਬਨ ਜਿਹੜੇ ਆ ਉਸ ਟਾਈਮ ਦੇ ਉੱਤੇ ਸੀਗੇ ਜਦੋਂ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਉਸ ਟਾਈਮ ਦੇ ਉੱਤੇ ਸਹੁੰ ਚੁੱਕੀ ਸੀਗੀ, ਅਤੇ ਹੁਣ 5200 ਹੋਰ ਗਾਰਡਸ ਜਿਹੜੇ ਆ ਉਹਨਾਂ ਦੇ ਵਿੱਚੋਂ 5200 ਗਾਰਡਸ ਨੂੰ ਅਗਲੇ 2 ਮਹੀਨੇ ਦੇ ਲਈ ਹੋਰ ਉੱਥੇ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਰੱਖੇ ਜਾਣ ਦੀ ਜਿਹੜੀ ਕੈਪੀਟਲ ਪੁਲਿਸ ਨੇ ਅਪੀਲ ਕੀਤੀ ਆ ਡਿਪਾਰਟਮੈਂਟ ਆਫ ਡਿਫੈਂਸ ਨੂੰ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਹੁਣ ਵੈਕਸੀਨ ਲਾਉਣ ਦੇ ਲਈ ਕਾਫੀ ਚੇਂਜਸ ਜਿਹੜੀਆਂ ਆਉਣ ਜਾ ਰਹੀਆਂ, ਅਤੇ ਕੈਲੀਫੋਰਨੀਆ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਏਰੀਏ ਡਿਸਐਡਵਾਂਟੇਜ ਹੈਗੇ ਆ, ਖਾਸ ਕਰਕੇ ਜਿਨ੍ਹਾਂ ਏਰੀਆ ਦੇ ਵਿੱਚ ਸਪੈਨਿਸ਼ ਮੂਲ ਦੇ ਜਾਂ ਕਾਲੇ ਮੂਲ ਦੇ ਲੋਕ ਰਹਿੰਦੇ ਆ, ਵੀ ਉੱਥੇ ਜਿਹੜੇ ਵੈਕਸੀਨ ਆ ਉਹ ਘੱਟ ਲੱਗ ਰਹੇ ਆ। ਹੁਣ ਉਹ ਕਹਿੰਦੇ ਆ ਵੀ ਅਸੀਂ 40% ਜਿਹੜੇ ਨਵੇਂ ਵੈਕਸੀਨ ਆਉਣੇ ਆ ਉਹ ਉਹਨਾਂ ਏਰੀਆ ਦੇ ਵਿੱਚ ਹੀ ਲਾਵਾਂਗੇ, ਕਿਉਂਕਿ ਉਹਨਾਂ ਏਰੀਆਜ਼ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਜ਼ੀਟਿਵ ਹੋਏ ਸੀ। ਸੋ ਹੁਣ ਤੱਕ 4 ਲੱਖ ਡੋਜ਼ਸ ਜਿਹੜੀਆਂ ਆ ਉਹਨਾਂ ਏਰੀਆ ਦੇ ਵਿੱਚ ਵੈਕਸੀਨ ਉਹ ਲੱਗ ਚੁੱਕੇ ਆ ਜਿਹੜੇ ਜ਼ਿਆਦਾ ਹਿੱਟ ਹੋਏ ਸੀਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਹੁਣ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੂੰ ਵੀ ਆਪਾਂ ਜਿਹੜੇ ਰੂਲਸ ਥੋੜ੍ਹੇ ਜਿਹੇ ਲੋਅਰ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ, ਜਿਹੜੀ ਸਟ੍ਰਿਕਟ ਅੱਗੇ ਸੀਗੇ ਰੂਲ ਉਹਨਾਂ ਨੂੰ ਵੀ ਘਟਾਇਆ ਜਾ ਸਕੇ। ਅਤੇ 1.6 ਮਿਲੀਅਨ ਜਿਹੜੇ ਵੈਕਸੀਨ ਆ ਡੋਜ਼ਸ ਜਿਹੜੀਆਂ ਹੈਗੀਆਂ ਆ ਉਹ ਹੁਣ ਹਾਰਡੈਸਟ ਹਿੱਟ ਕਮਿਊਨਿਟੀਜ਼ ਜਿਹੜੀਆਂ ਆ, ਸਾਰੇ ਸਰੋਤਿਆਂ ਨੂੰ ਯਾਦ ਹੋਊਗਾ ਬੇ ਏਰੀਏ ਦੇ ਵਿੱਚ ਅਤੇ ਲਾਸ ਐਂਜਲਸ ਜਿਹੜਾ ਬਹੁਤ ਜ਼ਿਆਦਾ ਅਸਰ ਹੋਇਆ ਸੀ ਕਰੋਨਾ ਵਾਇਰਸ ਦਾ, ਉਹਨਾਂ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਹ ਵੈਕਸੀਨ ਆ ਪਹਿਲਾਂ ਲਾਏ ਜਾਣਗੇ।
ਜੀ, ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੋਪ ਫਰਾਂਸਿਸ ਜਿਹੜੇ ਆ ਕਹਿੰਦੇ ਵੀ ਆਪਣੀ ਇੱਕ ਇਤਿਹਾਸਿਕ ਵਿਜ਼ਿਟ ਦੇ ਲਈ ਇਰਾਕ ਦੇ ਵਿੱਚ ਜਿਹੜੇ ਆ ਉਹ ਪਹੁੰਚੇ ਨੇ। ਅਤੇ ਇਰਾਕ ਦੇ ਵਿੱਚ ਆਈ ਥਿੰਕ ਪਹਿਲੀ ਵਾਰੀ ਹੋਣਾ ਆ ਵੀ ਕੋਈ ਪੋਪ ਜਿਹੜੇ ਆ ਉਹ ਦੌਰਾ ਕਰਨ ਦੇ ਲਈ ਪਹੁੰਚੇ ਆ। ਇਰਾਕ ਸਭ ਨੂੰ ਹੀ ਪਤਾ ਆ ਵੀ ਮੈਜੋਰਟੀ ਮੁਸਲਿਮ ਕੰਟਰੀ ਜਿਹੜੀ ਉਹ ਹੈਗੀ ਆ। 4 ਦਿਨਾਂ ਦਾ ਇਹਨਾਂ ਨੇ ਦੌਰਾ ਬਗਦਾਦ ਦੇ ਵਿੱਚ ਜਿਹੜਾ ਉੱਥੇ ਕਰਨਾ ਹੈਗਾ ਆ। ਅਤੇ ਕਹਿੰਦੇ ਵੀ ਉੱਥੇ ਇਰਾਕ ਦੇ ਅਤੇ ਨਾਲ ਦੇ ਨਾਲ ਵੈਟੀਕਨ ਦੇ ਜਿਹੜੇ ਫਲੈਗ ਆ ਉੱਥੇ ਇਸ ਟਾਈਮ ਝੂਲ ਰਹੇ ਸੀ। ਉੱਥੋਂ ਦੇ ਪ੍ਰਾਈਮ ਮਿਨਿਸਟਰ ਮੁਸਤਫਾ ਅਲ ਕਦਹੀਮੀ ਉਹਨਾਂ ਨੇ ਖੁਦ ਜਿਹੜਾ ਆ ਪੋਪ ਫਰਾਂਸਿਸ ਦਾ ਜਿਹੜਾ ਆ ਉੱਥੇ ਆ ਕੇ ਸਵਾਗਤ ਬਗਦਾਦ ਦੇ ਅੰਤਰਰਾਸ਼ਟਰੀ ਏਅਰਪੋਰਟ ਦੇ ਉੱਤੇ ਕੀਤਾ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਵੱਲੋਂ ਜਿਹੜੀ ਆ ਵਾਲ ਕੰਧ ਬਣ ਰਹੀ ਸੀ ਮੈਕਸੀਕੋ ਤੇ US ਬਾਰਡਰ ਤੇ, ਉਹਨੂੰ ਬੰਦ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਹੁਣ ਜਿਹੜੇ ਕਾਰਟਲਸ ਆ, ਜਿਹੜੇ ਲੋਕ ਹੈਗੇ ਆ ਇਲੀਗਲੀ ਲੋਕਾਂ ਨੂੰ ਬਾਰਡਰ ਤੋਂ ਲੰਘਾਉਂਦੇ ਆ, ਉਹਨਾਂ ਦੇ ਲਈ ਜਿਹੜੇ ਆ ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਪੂਰੀ ਛੁੱਟੀ ਹੋ ਗਈ ਆ। ਕਹਿੰਦੇ ਪਈ ਹਰ ਰੋਜ਼ 5 ਤੋਂ 6 ਵੱਡੇ ਵੱਡੇ ਜਿਹੜੇ ਗਰੁੱਪ ਆ ਲੋਕਾਂ ਦੇ ਉਹ ਬਾਰਡਰ ਤੋਂ ਕ੍ਰਾਸ ਹੋ ਰਹੇ ਆ। ਸੋ ਇਹਦੀ ਐਗਜ਼ਾਮਪਲ ਦੱਸ ਰਹੇ ਆ ਵੀ ਪਿਛਲੇ ਦਿਨਾਂ 'ਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਐਕਸੀਡੈਂਟ ਹੋਇਆ ਸੀ, ਆਪਾਂ ਵੀ ਸ਼ੇਅਰ ਕੀਤਾ ਸੀ ਵੀ ਇੱਕ SUV ਦੇ ਵਿੱਚ 27 ਜਣੇ ਸੀਗੇ ਜਿਨ੍ਹਾਂ 'ਚ ਐਕਸੀਡੈਂਟ ਹੋਣ ਤੋਂ ਬਾਅਦ 13 ਦੀ ਮੌਤ ਹੋ ਗਈ ਸੀ। ਸੋ ਕਹਿੰਦੇ ਉਹ ਦੋਨੋਂ ਹੀ 2 SUV ਪੂਰੇ ਭਰੇ ਹੋਏ ਜਿਹੜੇ ਮੈਕਸੀਕੋ ਤੋਂ ਉਹ ਕੈਲੀਫੋਰਨੀਆ ਇਲੀਗਲੀ ਜਿਹੜੇ ਐਂਟਰ ਹੋਏ ਸੀ, ਅਤੇ ਉਹਨਾਂ ਦੇ ਵਿੱਚ ਮੋਸਟਲੀ ਜਿਹੜੇ ਆ ਉਹ ਅਨਡਾਕੂਮੈਂਟਡ ਲੋਕ ਸੀ। ਜੀ, ਅਤੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜਾ ਕੋਈ ਵੈਕਸੀਨ ਲਵਾਉਣਾ ਚਾਹੁੰਦਾ ਆ ਅਤੇ ਬੇਕਰਸਫੀਲਡ ਦੇ ਵਿੱਚ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਵਾਈਬਲ ਰੋਡ ਬੇਕਰਸਫੀਲਡ ਦੇ ਵਿੱਚ ਆਉਂਦੀ 9 ਤਰੀਕ ਨੂੰ ਯਾਨੀ ਕਿ 9 ਮਾਰਚ ਦਿਨ ਜਿਹੜਾ ਹੈ ਉਹ ਮੰਗਲਵਾਰ ਦਾ ਇਹ ਬਣਦਾ ਆ। ਉੱਥੇ ਸਵੇਰੇ 9 ਵਜੇ ਤੋਂ 2 ਵਜੇ ਦੇ ਦਰਮਿਆਨ ਜਿਹੜੇ ਆ ਅਪੁਆਇੰਟਮੈਂਟ ਉੱਥੇ ਬਣਾ ਕੇ ਤੁਸੀਂ ਚਲੇ ਜਾਓ ਅਤੇ ਉੱਥੇ ਜਾ ਕੇ ਤੁਸੀਂ ਵੈਕਸੀਨ ਜਿਹੜੀ ਉਹ ਲਵਾ ਸਕਦੇ ਆ। ਹਾਲ ਦੀ ਘੜੀ ਵੈਕਸੀਨੇਸ਼ਨ ਜਿਹੜੀ ਆ ਉਹ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਤੇ ਆ, ਜਾਂ ਜਿਹੜੇ ਉਹ ਐਜੂਕੇਟਰਸ ਨੇ, ਸਕੂਲ ਦੇ ਵਿੱਚ ਕੰਮ ਕਰਦੇ ਨੇ, ਫੂਡ ਜਾਂ ਐਗਰੀਕਲਚਰ ਦੇ ਨਾਲ ਸੰਬੰਧਿਤ ਉਹਨਾਂ ਦਾ ਕੰਮ ਹੈਗਾ ਆ, ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਇਹ ਵੈਕਸੀਨੇਸ਼ਨ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਆ। ਸੋ ਉੱਥੇ ਦੀ ਜਿਹੜਾ BSWA ਕੋਰ ਕੇਅਰ ਪ੍ਰੋਗਰਾਮ ਨੇ ਜਿਹੜੀ ਉੱਥੇ ਦੀ ਐਡਵੈਂਟਿਸਟ ਹੈਲਥ ਦੇ ਨਾਲ ਮਿਲ ਕੇ ਜਿਹੜਾ ਇਹ COVID-19 ਵੈਕਸੀਨੇਸ਼ਨ ਕਲੀਨਿਕ ਜਿਹੜਾ ਉਹ ਲਾਉਣ ਜਾ ਰਹੇ ਆ। ਸੋ ਇਹ 9 ਮਾਰਚ ਨੂੰ ਦਿਨ ਮੰਗਲਵਾਰ ਨੂੰ ਆ ਰਿਹਾ, ਜਿਹੜਾ ਆਉਂਦਾ ਮੰਗਲਵਾਰ ਆ, ਉਸ ਦਿਨ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਵਾਈਬਲ ਰੋਡ ਬੇਕਰਸਫੀਲਡ ਵਿਖੇ ਜਿਹੜਾ ਸਵੇਰੇ 9 ਤੋਂ 2 ਵਜੇ ਤੱਕ ਹੋਊਗਾ। ਅਪੁਆਇੰਟਮੈਂਟ ਬਣਾਉਣ ਦੇ ਲਈ ਕਹਿੰਦੇ corcare1313@gmail.com ਦੇ ਉੱਤੇ ਜਾਂ 661 479 2725 661 479 2725 ਇਸ ਦੇ ਉੱਤੇ ਜਿਹੜਾ ਟੈਕਸਟ ਕਰਕੇ ਤੁਸੀਂ ਆਪਣੀ ਜਿਹੜੀ ਅਪੁਆਇੰਟਮੈਂਟ ਆ ਉਹ ਬਣਾ ਸਕਦੇ ਹੋ। ਅਤੇ ਫਿਰ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਇਹ ਤੁਹਾਡੀ ਉਮਰ ਆ, ਤੁਹਾਡਾ ਕਿੱਤਾ ਆ, ਅਤੇ ਆਪਣਾ ਫਿਰ ਕਾਂਟੈਕਟ ਨੰਬਰ ਦੇ ਕੇ ਉਹਨਾਂ ਨੂੰ ਜਿਹੜਾ ਉਹ ਦੱਸ ਦਿਓ ਅਤੇ ਫਿਰ ਉੱਥੇ ਜਾ ਕੇ ਵੈਕਸੀਨੇਸ਼ਨ ਲਵਾ ਸਕਦੇ ਹੋ। ਇਹ ਮੇਕ ਸ਼ੋਰ ਕਰਿਓ ਵੀ ਤੁਸੀਂ ਤਾਂ ਹੀ ਆਪਣਾ ਨਾਮ ਲਿਖਾਇਓ ਜੇ ਤੁਸੀਂ ਉੱਥੇ ਵੈਕਸੀਨੇਸ਼ਨ ਲਵਾਉਣ ਲਈ ਜਾ ਸਕਦੇ ਆ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਖਬਰਾਂ ਆਪਾਂ ਨੂੰ ਆਈਆਂ ਸੀਗੀਆਂ ਜਦੋਂ ਕੋਈ ਵੈਕਸੀਨੇਸ਼ਨ ਬਚੀ ਰਹਿ ਜਾਂਦੀ ਹੈ, ਜੇ ਉਹ ਨਾ ਲੱਗੇ ਤਾਂ ਫਿਰ ਉਹ ਖਰਾਬ ਹੋ ਜਾਂਦੀ ਹੈ। ਸੋ ਕਿਸੇ ਹੋਰ ਜ਼ਰੂਰਤਮੰਦ ਨੂੰ ਜਿਹੜੀ ਉਹ ਲੱਗ ਜਾਵੇ, ਇਹ ਮੇਕ ਸ਼ੋਰ ਕਰਿਓ ਵੀ ਜੇ ਤੁਸੀਂ ਨਾਮ ਲਿਖਵਾ ਰਹੇ ਆ ਤਾਂ ਤੁਸੀਂ ਜਾ ਕੇ ਜ਼ਰੂਰ ਆਇਓ। ਇਹ ਜ਼ਰੂਰੀ ਆ ਚੀਜ਼ ਜੀ। ਇਸੇ ਤਰ੍ਹਾਂ ਇੱਕ ਹੋਰ ਅਨਾਊਂਸਮੈਂਟ ਜਿਹੜੀ ਸੈਕਰਾਮੈਂਟੋ 'ਚ ਆ, ਮਾਰਚ 6 ਨੂੰ ਜਾਣੀ ਕਿ ਕੱਲ੍ਹ ਨੂੰ ਸ਼ਨੀਚਰਵਾਰ ਨੂੰ ਇੱਕ ਕਿਸਾਨ ਮਜ਼ਦੂਰ ਰੈਲੀ ਜਿਹੜੀ ਕਿਸਾਨ ਮਜ਼ਦੂਰ ਏਕਤਾ ਰੈਲੀ ਹੋਣ ਜਾ ਰਹੀ ਆ, ਜਿਹੜੀ ਕਿ ਰਿਵਰ ਸਿਟੀ ਹਾਈ ਸਕੂਲ ਵੈਸਟ ਸੈਕਰਾਮੈਂਟੋ ਤੋਂ ਸ਼ੁਰੂ ਹੋਊਗੀ, ਜਿਹਦਾ ਐਡਰੈਸ 1 ਰੇਡਰ ਲੇਨ ਵੈਸਟ ਸੈਕਰਾਮੈਂਟੋ ਆ, ਅਤੇ ਖ਼ਤਮ ਹੋਊਗੀ ਉਹ ਜਾ ਕੇ ਜਿਹੜਾ ਕਾਂਗਰਸਮੈਨ ਐਮੀ ਵੈਰਾ ਆ ਉਹਦੇ ਆਫਿਸ ਦੇ ਸਾਹਮਣੇ 8950 ਕੈਲ ਸੈਂਟਰੋ ਡਰਾਈਵ ਸੈਕਰਾਮੈਂਟੋ, ਅਤੇ ਸਟੇਟ ਕੈਪੀਟਲ ਦੇ ਮੋਹਰ ਦੀ ਲੰਘ ਕੇ ਇਹ ਜਿਹੜੀ ਰੈਲੀ ਜਾਊਗੀ। ਸੋ ਇਹਦਾ ਮੇਨ ਮਕਸਦ ਸਿਰਫ ਅਤੇ ਸਿਰਫ ਜਿਹੜਾ ਕਾਂਗਰਸਮੈਨ ਨੂੰ ਦੱਸਣਾ ਹੀ ਆ ਵੀ ਇੰਡੀਆ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ। ਅੱਜ 100 ਦਿਨ ਹੋ ਗਿਆ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ, ਪਰ ਜਿਹੜੀ ਉੱਥੇ ਦੀ ਸਰਕਾਰ ਆ ਉਹਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕਦੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸੈਕਰਾਮੈਂਟੋ ਯੂਬਾ ਸਿਟੀ ਏਰੀਏ 'ਚ, ਇੱਧਰ ਸਟਾਕਟਨ ਮੋਡੈਸਟੋ, ਉਸ ਰੈਲੀ ਦੇ ਵਿੱਚ ਜ਼ਰੂਰ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਓ। ਕੋਈ ਸਪੈਸ਼ਲ ਔਰਗੇਨਾਈਜੇਸ਼ਨ ਨਹੀਂ ਉਹਨੂੰ ਔਰਗੇਨਾਈਜ਼ ਕਰ ਰਹੀ, ਸਾਰੀਆਂ ਜਿਹੜੀਆਂ ਸੰਗਤਾਂ ਹੈਗੀਆਂ ਰਲ ਮਿਲ ਕੇ ਜਿਹੜੇ ਉਹ ਰੈਲੀ ਕਰ ਰਹੇ ਹੈਗੇ।
ਜੀ ਜੀ ਬਿਲਕੁਲ। ਤੇ ਜਿੱਦਾਂ ਆਪਾਂ ਪਹਿਲਾਂ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ, ਹੋਰ ਵੀ ਕਈ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਕਈ ਗੁਰੂ ਘਰਾਂ ਦੇ ਵਿੱਚ ਇੱਦਾਂ ਵੈਕਸੀਨ ਦੇ ਜਿਹੜੇ ਕਲੀਨਿਕਸ ਜਿਹੜੇ ਉਹ ਲੱਗਣਗੇ। ਸੋ ਮੇਕ ਸ਼ੋਰ ਕਰਿਓ ਵੀ ਜਿਨ੍ਹਾਂ ਨੇ ਵੀ ਜਿੱਥੇ ਵੀ ਜਾਣਾ ਆ ਉਹ ਇਸ ਹਿਸਾਬ ਦੇ ਲਈ ਜਿਹੜਾ ਉਹ ਜਿਹੜਾ ਤਿਆਰੀ ਕਰਕੇ ਜਾਣਾ, ਅਪੁਆਇੰਟਮੈਂਟ ਬਣਾ ਕੇ ਜਿਹੜਾ ਉਹ ਜਾਇਆ ਜਾਵੇ। ਚੰਗੀ ਗੱਲ ਆ, ਚਾਹੀਦਾ ਆ ਸਾਰਿਆਂ ਨੂੰ ਜਿੰਨੇ ਜਲਦੀ ਜਿਹੜਾ ਲਵਾ ਲੈਣਗੇ ਤੇ ਸਾਰਾ ਕੁਛ ਜਿਹੜਾ ਆ ਉਹ ਦੁਬਾਰਾ ਜਲਦੀ ਜਿਹੜਾ ਉਹ ਖੁੱਲ੍ਹਣਾ ਉਹ ਸ਼ੁਰੂ ਹੋ ਸਕੇਗਾ। ਫਿਰ ਤੁਹਾਨੂੰ ਕਿਸੇ ਹੋਰ ਨੇ ਮਾਸਕ ਪਾਇਆ ਨਹੀਂ ਪਾਇਆ, ਹੋਰ ਕਿਸੇ ਨੇ ਕੁਛ ਕੀਤਾ ਆ ਨਹੀਂ ਕੀਤਾ ਆ, ਉਹਦੇ ਤੋਂ ਥੋੜ੍ਹਾ ਜਿਹਾ ਧਿਆਨ ਜਿਹੜਾ ਘੱਟ ਕੇ ਤੁਹਾਨੂੰ ਪਤਾ ਹੈ ਵੀ ਮੈਂ ਫਿਰ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਆ ਉਹ ਰੱਖ ਸਕਦਾ ਹਾਂ ਜਾਂ ਰੱਖ ਸਕਦੀ ਹਾਂ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਦਿੱਤਾ ਜਾਵੇ। ਅਤੇ ਸਮਾਂ ਵੀ ਆਪਣਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈਗਾ ਆ। ਸ਼ਾਮ ਨੂੰ ਜਿਹੜਾ ਜੀ ਫਿਰ ਇੱਕ ਬੁਲਟਨ ਦੇ ਵਿੱਚ ਉਹਦੇ ਵਿੱਚ ਆਪਾਂ ਹਾਜ਼ਰ ਹੋਵਾਂਗੇ। ਅਤੇ ਉੱਦਾਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਜੇ ਦੱਸਦੇ ਜਾਈਏ, ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਜਿਹੜਾ ਜੀ ਪੇਸ਼ ਹੋਵੇਗਾ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਤੋਂ ਲੈ ਕੇ 3:45 ਵਜੇ ਤੱਕ ਪ੍ਰੋਗਰਾਮ ਨਜ਼ਰੀਆ। 3:45 ਵਜੇ ਜਿਹੜਾ ਜੀ ਪ੍ਰੋਗਰਾਮ ਆਵੇਗਾ ਰਿਸ਼ਤੇ ਹੀ ਰਿਸ਼ਤੇ। 4 ਤੋਂ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ। ਅਤੇ ਫਿਰ 5:30 ਤੋਂ 7:30 ਵਜੇ ਤੱਕ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਉਹ ਆਪਾਂ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 8:30 ਵਜੇ ਪ੍ਰੋਗਰਾਮ ਕੁਝ ਗੱਲਾਂ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ ਜਿਹੜਾ ਆ ਉਹ ਆਪਾਂ ਪੇਸ਼ ਕਰਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣਗੇ। ਅਤੇ ਹੁਣ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕਿ ਜਹੀ ਸਤਿ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।